ਅਗਲੀ ਜਿਹੜੀ ਸਟੋਰੀ ਹਰਜੋਤ ਸਿੰਘ ਜੀ, ਇਹ ਆਈਡਾਹੋ ਸਟੇਟ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਇੱਕ ਜੀਓਪੀ ਦੀ ਲਾਅ ਮੇਕਰ ਆ ਜਿਹਨੇ ਜੀ। ਸਖਤ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਸਪੋਰਟ ਕੀਤਾ ਸੀ, ਪਰ ਉਹਦਾ ਖਾਮਿਆਜ਼ਾ ਕਹਿੰਦੇ ਵੀ ਹੁਣ ਉਹਦੇ ਘਰ ਵਾਲੇ ਨੂੰ ਭੁਗਤਣਾ ਪੈ ਰਿਹਾ ਆ। ਸਟੇਟ ਸੈਨੇਟਰ ਗਲੈਨੇਡਾ ਜ਼ੂਦਰ ਵਰਲਡ ਕਰਕੇ ਆ, ਤੇ ਉਹਦੇ ਕਹਿੰਦੇ ਵੀ ਬਾੜੀ ਜਿਹੜੀ ਉਹਨਾਂ ਦੀ ਇਨਕਮ ਸੀਗੀ ਉਹ ਡੇਅਰੀ ਦੇ ਨਾਲ ਜੁੜੀ ਹੋਈ ਸੀਗੀ। ਸੋ ਸਭ ਤੋਂ ਵੱਡੀ ਜਿਹੜੀ ਰਿਟੈਲੀਏਸ਼ਨ ਇਹ ਹੋਈ, ਕਿਉਂਕਿ ਇਹ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ ਸਪੋਰਟ ਦੇ ਵਿੱਚ ਸੀਗੀ, ਤੇ ਡੇਅਰੀ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਇਦਾਂ ਦੇ ਲੋਕ, ਇਮੀਗ੍ਰੈਂਟ ਕਮਿਊਨਿਟੀ ਵਾਲੇ ਲੋਕ ਕੰਮ ਕਰਦੇ ਸੀ। ਇਹਦੇ ਕਰਕੇ 80% ਇਨਕਮ ਇਹਦੇ ਘਰ ਵਾਲੇ ਦੀ ਜਿਹੜੀ ਡੇਅਰੀ ਫਾਰਮ ਦੇ ਵਿੱਚ ਸੀਗੀ ਉਹ ਲੂਜ਼ ਕਰ ਗਿਆ, ਕਿਉਂਕਿ ਇਹਦੇ ਜਿਹੜੇ ਕੰਟਰੈਕਟ ਆ ਉਹ ਕੈਂਸਲ, 80% ਜਿਹੜੇ ਕੰਟਰੈਕਟ ਆ ਉਹ ਕੈਂਸਲ ਹੋ ਗਏ। ਜਿਹੜੇ ਪੋਲੀਟੀਕਲ ਕੌਨਫਲਿਕਟ ਸੀਗਾ, ਡੇਅਰੀਜ਼ ਨੇ ਕਹਿੰਦੇ ਵੀ ਇਹਨਾਂ ਦੇ ਨਾਲ ਸਪੈਸੀਫਿਕਲੀ ਆਪਣੇ ਜਿਹੜੇ ਸੰਬੰਧ ਆ ਉਹ ਹੀ ਤੋੜ ਲਏ, ਕਿਉਂਕਿ ਇਹ ਬੀਬੀ ਜਿਹੜੀ ਸਪੋਰਟ ਕਰ ਰਹੀ ਸੀ ਸਟ੍ਰਿਕਟ ਇਮੀਗ੍ਰੇਸ਼ਨ ਲਾਜ਼ ਨੂੰ, ਤੇ ਆਪੋਜੀਸ਼ਨ ਕਰ ਰਹੀ ਸੀ ਵਾਟਰ ਪ੍ਰੋਜੈਕਟ ਦੀ ਜਿਹੜੀ ਫੰਡਿੰਗ ਆਉਣੀ ਸੀ ਉਸ ਨੂੰ ਵੀ ਲੈ ਕੇ। ਆਈਡਾਹੋ ਦੀ ਜਿਹੜੀ ਡੇਅਰੀ ਇੰਡਸਟਰੀ ਆ, ਮੁਲਕ ਦੀ ਤੀਜੀ ਸਭ ਤੋਂ ਵੱਡੀ ਡੇਅਰੀ ਇੰਡਸਟਰੀ ਆ। ਇਹ ਫੋਰਨ ਬੋਰਨ ਲੇਬਰ ਦੇ ਉੱਤੇ ਡਿਪੈਂਡੈਂਟ ਆ। 90% ਜਿਹੜੇ ਕੰਮ ਇਹਨਾਂ ਦੇ ਇਮੀਗ੍ਰੈਂਟਸ ਨੇ, ਤੇ ਆਪਣੇ ਪੈਰ ਤੇ ਕੁਹਾੜੀ ਮਾਰਨਾ ਕਿ ਕੁਹਾੜੀ ਦੇ ਉੱਤੇ ਆਪਣੇ ਆਪ ਨੂੰ ਸਿੱਟਣ ਵਾਲੀ ਜਿਹੜੀ ਗੱਲ ਆ, ਇਸ ਬੀਬੀ ਨੇ ਆਪਣੇ ਪੋਲੀਟੀਕਲ ਸਟੈਂਸ ਕਰਕੇ ਜਿਹੜੀ ਉਹ ਲਈ ਆ। ਇਵੈਂਚੁਅਲੀ ਖਾਮਿਆਜ਼ਾ ਜਿਹੜਾ ਕਹਿੰਦੇ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਭੁਗਤਣਾ ਜਿਹੜਾ ਉਹ ਪਿਆ ਆ। ਇਹ ਹੈ ਤਾਂ ਜੀਓਪੀ ਦੀ, ਪਰ ਜੀਓਪੀ ਦੀ ਵੀ ਇੰਟਰਨਲ ਸਪਲਿਟ ਕਹਿੰਦੇ ਆ ਵੀ ਇਸ ਦੇ ਵਿੱਚ ਦੇਖਣ ਨੂੰ ਨਜ਼ਰ ਜਿਹੜੀ ਉਹ ਆਈ ਹੈਗੀ ਆ। 19 ਮਈ ਨੂੰ ਰਿਪਬਲਿਕਨ ਪ੍ਰਾਇਮਰੀ ਜਿਹੜੀ ਇਹ ਹੋਣੀ ਆ, ਤੇ ਹੁਣ ਇਹਦੇ ਉਲਟ ਬ੍ਰੈਂਟ ਰੈਨਕੇ ਕਰਕੇ ਇੰਡਸਟਰੀ ਦੇ ਦੁਆਰਾ, ਡੇਅਰੀ ਦੇ ਬੰਦਿਆਂ ਦੇ ਦੁਆਰਾ ਇੱਕ ਇਹਦੇ ਉਲਟ ਚੈਲੰਜਰ ਜਿਹੜਾ ਆ ਉਹ ਪ੍ਰਾਇਮਰੀ ਕਰਨ ਦੇ ਲਈ ਸਪੋਰਟ ਦੇ ਵਿੱਚ ਉਹਨਾਂ ਨੇ ਖਿਲਾਰ ਦਿੱਤਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੈਗੀਆਂ ਆ। ਸੋ ਪਰ ਇਹ ਆ ਵੀ ਇਹਦੇ ਸਖਤ ਇਮੀਗ੍ਰੇਸ਼ਨ ਸਟੈਂਸ ਦੇ ਚੱਲਦਿਆਂ ਇਹਦੀ ਆਪਣੀ 80% ਜਿਹੜੀ ਇਨਕਮ ਆ ਜਿਹੜੀ ਡੇਅਰੀ ਫਾਰਮ ਤੋਂ ਬਣਦੀ ਸੀ, ਉਸ ਦੇ ਵਿੱਚ ਇਸ ਨੂੰ ਘਾਟਾ ਜਿਹੜਾ ਹੁਣ ਇਹਦੇ ਘਰ ਵਾਲੇ ਨੂੰ ਨਾਲ ਚੱਲਣਾ ਪੈ ਰਿਹਾ ਹੈਗਾ। ਜਾਂ ਇੰਨੀ ਜ਼ਿਆਦਾ ਹੇਟ ਫਲਾਈ ਸੀ ਇਮੀਗ੍ਰੈਂਟਸ ਦੇ ਅਗੇਂਸਟ, ਖਾਸ ਕਰਕੇ ਜਿਹੜੇ ਵਰਕਰਸ ਆ। ਹੁਣ ਡੇਅਰੀ ਫਾਰਮ ਦੇ ਵਿੱਚ ਮੋਸਟਲੀ ਸਪੈਨਿਸ਼ ਮੂਲ ਦੇ ਲੋਕ ਕੰਮ ਕਰਦੇ ਸੀ, ਉਹਨਾਂ ਨੂੰ ਵੀਜ਼ੇ ਤੇ ਲੈ ਕੇ ਆਉਂਦੇ ਸੀ। ਸੋ ਉੱਤੋਂ ਤੁਸੀਂ ਹੇਟ ਫਲਾਈ ਜਾਂਦੇ ਆ, ਤੇ ਨੈਚੁਰਲੀ ਫਿਰ ਹੁਣ ਉਹ ਉੱਥੋਂ ਜਾਣਾ ਸ਼ੁਰੂ ਕਰ ਗਏ। ਉਹ ਕਹਿੰਦੇ ਵੀ ਅਸੀਂ ਹਰਟ ਹੋ ਰਹੇ ਆ। ਜਿਹੜੇ ਡੇਅਰੀ ਫਾਰਮਰਸ ਹੈਗੇ ਆ, ਆਪਾਂ ਦੇਖਿਆ ਹੀ ਆ ਸੈਂਟਰ ਵੈਲੀ ਕੈਲੀਫੋਰਨੀਆ ਦੇ ਵਿੱਚ ਵੀ ਫਾਰਮਰਸ ਦੇ ਉੱਤੇ ਕਿੰਨਾ ਅਸਰ ਪੈ ਰਿਹਾ ਹੈ। ਵਰਕਰਸ ਨਹੀਂ ਕੰਮ ਲੱਭ ਰਹੇ ਹੈਗੇ ਕੰਮ ਦੇ ਲਈ, ਤੇ ਕੰਸਟਰਕਸ਼ਨ ਕੰਪਨੀਆਂ ਤੇ ਕਿੰਨਾ ਵੱਡਾ ਅਸਰ ਪੈ ਰਿਹਾ।